संगत अस्थान जगमग नूर है बल छुटक्यो बंधन परै कछु न होत उपाय कहो नानक अब ओट हर गज ज्यों हो सहाय बल होआ बंधन छुटै सब किछ होत उपाय नानक सब किछ तुमरे हाथ में तुम ही होत सहाय। वाहिगुरु जी का खालसा वाहिगुरु जी की फतेह। शहीद भाई हरदीप सिंह निज्जर दे खून दे नाल मुकद्दस होई इस धरती ते खालिस्तान दे झंडियां नाल पंज प्यारियां दी अगवाई विच खालिस्तान डिक्लेरेशन डे दे 40 साल जिन्हां शहीद ਸਿੰਘਾਂ ਸਿੰਘਣੀਆਂ ने अपना अज दिता है तां कि कौम दा आउण वाला कल मान मता होए शान मता होए। इस नूं भी असीं सैलीब्रेट कर रहे हैं ते इस दे नाल नाल इस वचनबद्धता नूं भी ਜਿਹੜੇ अल्फाज 20ਵੀਂ सदी ਦੇ महान सिख शहीद सन जरनैल सिंह जी खालसा पिंडरां वालियां दे सन कि खालसा जी शहीदां दे खून दा हक लेने ते शहीदां दे खून दा हक खालिस्तान दी प्राप्ति दे नाल जुड़िया होया। मैं समझदा कि 558 वरे पहला गुरु नानक साहिब ने प्रकाशमान हो के उस धरती दे उत्ते जो सुनेहा दिता है, जो एक रब नाल जोड़न दी गल, जो प्यार दे रस्ते दी गल, कुल मनुखता नूं गलवकड़ी च लैण दी गल, पर उस दे नाल नाल ਜ਼ਾਲਮ ਨੂੰ ਵੰਗਾਰਨ ਦੀ ਗੱਲ, ਜ਼ੁਲਮ ਨੂੰ ਚੈਲੰਜ ਕਰਨ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਵੇਲੇ ਦੇ ਹਾਕਮਾਂ ਨੂੰ ਚੈਲੰਜ ਕਰਦਿਆਂ ਫਰਮਾਇਆ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੱਟ ਜਾਓ। ਇਸ ਤੋਂ ਪਾਵਰਫੁਲ ਸਟੇਟਮੈਂਟ लगभग 8000 साल दी ह्यूमन डिफरेंट सिविलाइजेशनस दे विच किसे पैगंबर, किसे मसाया, किसे अवतार, किसे प्रॉफिट ने नहीं दिती। गुरु नानक साहब ने जो सानू जीवन जाच दिती वो हसंदियां खेलंदियां पहनंदियां खावंदियां विचे होवे मुकद्दा रस्ता पर सच हक इंसाफ दी डगर ते चलना, सच दे लई खलोना, सच ते पहरा देना, सच नूं पल्ले बन्नना। अल्टीमेटली अकाल पुरख दी दरगाह च जिन सच पल्ले होए, जिस दे पल्ले सच है उस दा ही नानक ते मुख उजले केती छुट्टी नाल। साडा संघर्ष कोई 40 वरे पहला शुरू नहीं होया। खालसे दी सॉवरनिटी, खालसे दी बादशाहत, खालसे दा बोलबाला बेशक ਅਸੀਂ 1699 ਤੋਂ ਖਾਲਸਾ ਸਾਜਨਾ ਦੇ ਨਾਲ ਜੋੜਦੇ ਹਾਂ, ਪਰ ਗੁਰੂ ਨਾਨਕ ਪਾਤਸ਼ਾਹ ਨੇ ਉਹ ਵਿਚਾਰਧਾਰਾ ਦਿੱਤੀ। ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਬਣਾਇਆ ਰਾਜ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ, ਕਿ ਜਿਹੜਾ ਰਾਜ ਗੁਰੂ ਨਾਨਕ ਪਾਤਸ਼ਾਹ ਨੇ ਇਸ ਧਰਤੀ ਦੇ ਉੱਤੇ ਸਥਾਪਿਤ ਕੀਤਾ ਉਸ ਦਾ ਕਿਲ੍ਹਾ ਸੱਚ ਦਾ, उस दी नींह बहुत सतानी, बहुत पुख्ता, बहुत पायदार, बहुत स्ट्रोंग नहीं है, क्योंकि सच दे सामने कोई खलो नहीं सकता। सच ही जीवन का सत्य है तो सत्य चों ही ये सारी सृष्टि भी उस दी उत्पत्ति हुंदी है। यही कारण है कि जदों असी विचारधारावां वाल देखते हैं, सिक्खी कुदरत और कादर नूं वख करके नहीं देखती। तुसी रोज़ाना जप साहिब जपजी साहिब पढ़ते हो, आसन लोए लोए भंडार जो किछ पाया सो एका वार कर कर वेखै सिरजनहार नानक सच्चे की साची कार। ये सारी कायनात अकाल पुरख ने बनाई है, सच्चे ने बनाई है, तो सच्चे दी बनाई कोई चीज़ कूड़ नहीं हुंदी। तो गुरु अंगद साहब ने याद दहानी करवाई, ये जग
ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਸਾਡਾ ਸਫ਼ਰ ਸੱਚ ਦੇ, ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰਦੇ, ਜਦੋਂ ਅਸੀਂ ਸੋਵਰਨਿਟੀ ਦੀ ਗੱਲ ਕਰਦੇ, ਸ਼ਹਾਦਤ ਗੁਰੂ ਦਾ ਤੋਹਫਾ ਹੈ, ਗੁਰੂ ਦੀ ਗਿਫਟ ਹੈ। ਹੁਣੇ ਹੀ ਦਸ਼ਮੇਸ਼ ਦਰਬਾਰ ਵੀ ਸੰਗਤ ਦੇ ਰੂਬਰੂ ਹੁੰਦੇ ਆ ਮੈਂ ਯਾਦ ਦਹਾਨੀ ਕਰਵਾਈ ਸੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਜਦੋਂ 1995 ਦੇ ਵਿੱਚ ਗੁਰਦੁਆਰਾ ਡਿਕਸੀ ਟੋਰਾਂਟੋ ਆਏ, ਅਣਖੀਲਾ ਪੰਜਾਬ ਸਰ ਸੁਖਵਿੰਦਰ ਸਿੰਘ ਹੰਸਰਾ ਰਨ ਕਰਦੇ ਸਨ, ਉਹਨਾਂ ਦੀ ਐਨੂਅਲ ਐਨਵਰਸਰੀ ਸੀ ਅਣਖੀਲਾ ਪੰਜਾਬ ਟੀਵੀ ਦੀ, ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸੀ। ਤੇ ਉਹ ਉਹਨਾਂ ਦੀ ਸਪੀਚ ਸਰ ਜਸਵੰਤ ਸਿੰਘ ਖਾਲੜਾ ਦੀ ਹਿਸਟੋਰੀਕਲ ਸਪੀਚ ਹੈ, ਜਿਸ 'ਚ ਉਹਨਾਂ ਨੇ ਯਾਦ ਦਹਾਨੀ ਕਰਵਾਈ ਕਿ ਗੁਰੂ ਸਾਹਿਬ ਦੇ ਕੋਲ ਸਭ ਤੋਂ ਪਿਆਰੀ ਚੀਜ਼ ਗੁਰਗੱਦੀ ਸੀ, ਜਿਸ ਦੇ ਉੱਤੇ ਬਹੁਤ ਰੀਝਦੇ ਸਨ। ਉਸ ਨੂੰ ਗੁਰਗੱਦੀ 10 ਪਾਤਸ਼ਾਹੀਆਂ ਤੋਂ ਬਾਅਦ ਗੁਰਗੱਦੀ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਹੈ, ਪਰ ਹੁਣ ਜੇ ਸਭ ਤੋਂ ਪਿਆਰੀ ਚੀਜ਼, ਸਭ ਤੋਂ ਅਜ਼ੀਜ਼ ਚੀਜ਼ ਹੈ ਤੇ ਉਹ ਸ਼ਹਾਦਤ ਹੈ। ਤੇ ਸ਼ਹਾਦਤ ਜਿਸ ਨੂੰ ਸਤਿਗੁਰੂ ਬਖਸ਼ਦੇ ਨੇ, ਇਸ ਦਾ ਮਤਲਬ ਹੈ ਕਿ ਸਤਿਗੁਰੂ ਉਸ 'ਤੇ ਬਹੁਤ ਰੀਝੇ ਹੋਏ ਨੇ। ਔਰ ਜਸਵੰਤ ਸਿੰਘ ਖਾਲੜਾ ਤੋਂ ਬਾਅਦ ਜੇ ਮੈਂ ਓਨੈਸਟਲੀ, ਇਹ ਸਾਰੇ 1995 ਦੀ ਗੱਲ ਹੈ, ਉਸ ਤੋਂ ਬਾਅਦ 6 ਸਤੰਬਰ 1995 ਨੂੰ ਉਹਨਾਂ ਨੂੰ ਉਹਨਾਂ ਦੇ ਘਰ ਕਬੀਰ ਨਗਰ ਅੰਮ੍ਰਿਤਸਰ ਤੋਂ ਪੁਲਿਸ ਨੇ ਚੁੱਕਿਆ ਔਰ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਵਾਲੇ ਸਰਦਾਰ ਖਾਲੜਾ ਨੂੰ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਉਸ ਤੋਂ 1995 ਤੋਂ ਬਾਅਦ ਜੇ ਮੈਂ 18 ਜੂਨ 2023 ਨੂੰ ਇਹ ਮਹੀਨਾ, ਜਦੋਂ ਕਿ ਅਸੀਂ ਇਹ ਸਾਰੇ ਜੋ ਗੁਜ਼ਰ ਰਹੇ ਹਾਂ 3 ਵਰ੍ਹੇ ਪੂਰੇ ਹੋ ਜਾਣੇ ਨੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ, 6 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਈ, 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ ਬਰਮਿੰਘਮ UK ਦੇ ਵਿੱਚ ਰਸ਼ੀਅਨ ਇੰਟੈਲੀਜੈਂਸ ਏਜੰਸੀ KGB ਜਿਹੜਾ ਇੱਕ ਖਾਸ ਪੋਇਜ਼ਨ ਯੂਜ਼ ਕਰਦੀ ਹੈ, ਜਿਹੜਾ ਰਾਹ ਦੇ ਕੋਲ ਵੀ ਉਹਨਾਂ ਨੇ ਦਿੱਤਾ ਹੋਇਆ, ਉਸ ਰਾਹੀਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਤੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਭਾਈ ਹਰਦੀਪ ਸਿੰਘ ਨਿੱਜਰ ਨੇ ਸ਼ਹਾਦਤ ਗੁਰੂ ਤੋਂ ਅਰਜ਼ੋਈਆਂ ਕਰਕੇ ਲਈ। ਉਹਨਾਂ ਦੀਆਂ ਸਪੀਚਿਸ ਦੇ ਕਲਿੱਪਸ ਜਿਹੜੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ, ਇਸ ਲਈ ਨਹੀਂ ਕਿ ਅਸੀਂ ਸ਼ਹੀਦ ਹੁੰਦੇ ਆਏ ਹਾਂ, ਅਸੀਂ ਸ਼ਹੀਦ ਹੋ ਰਹੇ ਹਾਂ, ਅਸੀਂ ਸ਼ਹੀਦ ਹੁੰਦੇ ਰਹਾਂਗੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ਹਾਦਤ ਦਾ ਰੁਤਬਾ ਬੜਾ ਵੱਡਾ ਹੈ, ਬੜਾ ਉੱਚਾ ਹੈ, ਪਰ ਸਿੱਖੀ ਦੇ ਅੰਦਰ ਜਿੱਥੇ ਸ਼ਹਾਦਤ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਲਈ ਹੈ, ਜਿੱਥੇ ਮਨੁੱਖੀ ਹੱਕਾਂ ਦੇ ਲਈ ਹੈ, ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਨੇ ਤੇ ਉਹਨਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਬਿਆਨਦੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਇਹਦੇ 'ਚ ਤਾਂਕਾ ਲਫ਼ਜ਼ ਬੜਾ ਅਹਿਮੀਅਤ ਵਾਲਾ ਹੈ। ਤਿਲਕ ਜੰਜੂ ਸਿੱਖੀ ਦਾ ਇਹ ਚਿੰਨ੍ਹ ਨਹੀਂ ਨੇ, ਸਿੱਖੀ ਨਾਲ ਕੋਈ ਵਾਸਤਾ ਨਹੀਂ ਹੈ। ਲਗਭਗ 9-10 ਸਾਲ ਦੀ ਉਮਰ 'ਚ ਗੁਰੂ ਨਾਨਕ ਪਾਤਸ਼ਾਹ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਨੇਊ ਜਬਰੀ ਪਾਉਣ ਨਹੀਂ ਦੇਣਾ, ਤੇ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਨੇਊ ਜਬਰੀ ਲਾਉਣ ਨਹੀਂ ਦੇਣਾ, ਇਹ ਸੱਚ, ਹੱਕ, ਇਨਸਾਫ ਦਾ ਰਸਤਾ ਹੈ। ਤੇ ਜਦੋਂ ਖਾਲਸਾ ਇੱਕ ਸੋਵਰਨ, ਇੱਕ ਬਾਦਸ਼ਾਹਤ ਦੇ ਤੌਰ ਦੇ ਉੱਤੇ ਜਦੋਂ 10ਵੇਂ ਪਾਤਸ਼ਾਹ ਨੇ ਇਹ ਹਦਾਇਤ ਉਹਨਾਂ 5 ਪਿਆਰਿਆਂ ਨੂੰ, ਪਿਆਰਾ ਲਫ਼ਜ਼ ਸਭ ਤੋਂ ਕਰੀਬ ਹੈ, ਬਿਲਵਡ ਵਨ, ਜਦੋਂ ਤੁਸੀਂ ਗੁਰੂ ਦੀ ਗੋਦ, ਔਰ ਜਦੋਂ ਅਸੀਂ ਇਸ ਧਰਤੀ 'ਤੇ ਵੀ ਵਿਚਰਦੇ, ਔਰ ਮੈਨੂੰ ਹੁਣੇ ਹੀ ਜਦੋਂ ਅਸੀਂ ਆ ਰਹੇ ਸੀ ਭਾਈ ਜਿਹੜੇ ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਤੇ ਦੀਪਾ ਹੇਰਾ, ਹਰਦੀਪ ਸਿੰਘ ਜਿਹਨਾਂ ਨੂੰ ਪਿਆਰ ਨਾਲ ਦੀਪਾ ਕਹਿੰਦੇ ਸੀ, ਉਹਨਾਂ ਦੇ ਬ੍ਰਦਰ ਵੱਲ ਮੈਂ ਰੁਕਿਆ ਹੋਇਆ ਤੇ ਉਹ ਕਹਿਣ ਲੱਗੇ ਕਿ ਇੱਕ ਥਾਂ ਦੇ ਉੱਤੇ ਬੈਠੇ ਔਰ ਕੋਈ ਸੱਜਣ ਆ ਕੇ ਕਹਿਣ ਲੱਗੇ, ਗੱਲ ਕਰਦੇ ਆ ਜੀ ਇੰਨਾ ਕੁਛ ਹੈ ਤੇ ਖੱਟਿਆ ਕੀ ਹੈ। ਤੇ ਉਹਨਾਂ ਨੇ ਕਿਹਾ, ਹਰਦੀਪ ਸਿੰਘ ਦੀਪੇ ਨੇ, ਕਿ ਭਾਈ ਸਾਡੇ ਲਈ ਅਸੀਂ ਤਾਂ ਉਸ ਮੁਕਾਮ ਤੇ ਗੁਰੂ ਦੀ ਗੋਦ ਮੰਗਦੇ ਹਾਂ, ਗੁਰੂ ਦੇ ਪੁੱਤਰਾਂ ਦੇ ਨਾਲ, ਸਪੁੱਤਰਾਂ ਦੇ ਨਾਲ ਜਿਹੜਾ ਸਾਡੀ ਥਾਂ ਹੈ, ਇਸ ਤੋਂ ਵੱਧ ਹੋਰ ਸਾਨੂੰ ਗੁਰੂ ਕੀ ਬਖਸ਼ ਸਕਦਾ ਹੈ। ਹੁਣ ਇਹ ਜਿਹੜੇ ਅਲਫਾਜ਼ ਨੇ, ਬੇਸ਼ੱਕ ਆਫ ਐਂਡ ਔਨ ਅੱਡ-ਅੱਡ ਸ਼ਹੀਦਾਂ ਤੋਂ ਅਸੀਂ ਉਹਨਾਂ ਦੇ ਰਾਹੀਂ ਸਾਡੇ ਤੱਕ ਪਹੁੰਚਦੇ ਨੇ, ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਖਾਲਸਾ ਜਦੋਂ 5 ਪਿਆਰਿਆਂ ਦੇ ਰੂਪ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਇਹ ਹਦਾਇਤ ਕਰਦੇ ਨੇ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ ਤੇ ਆਪਣਾ ਆਪਾ ਖਾਲਸੇ ਦੇ ਵਿੱਚ ਰੱਖ ਕੇ ਖਾਲਸਾ
ਪੰਥ ਨੂੰ ਉਹ ਕੁਝ ਬਖਸ਼ਦੇ ਨੇ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਤੇ ਉਸ ਖਾਲਸੇ ਦੇ ਉੱਤੇ ਰਾਜ ਕਰੇਗਾ ਖਾਲਸਾ। ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਅਲਫਾਜ਼ ਅਸੀਂ ਰਹਿਤਨਾਮਾ ਭਾਈ ਨੰਦ ਲਾਲ ਦੇ ਵਿੱਚ ਦੇਖਦੇ ਹਾਂ। ਔਰ ਉਸ ਖਾਲਸੇ ਨੂੰ ਜਿਹਦੇ ਬਾਰੇ ਜਦੋਂ ਅਸੀਂ ਇਹ ਇਤਿਹਾਸਕ ਰੈਫਰੈਂਸਿਸ ਦੇਖਦੇ ਹਾਂ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ही को सरदार बनाऊं, तबे गोबिंद सिंह नाम कहाऊं, इन गरीब सिखन को देऊं पातशाही, ये याद करे हमरी गुरियाई। ये पातशाहत सतगुर ने ਦਿੱਤੀ ਹੋਈ ਹੈ ਤੇ ਖਾਲਸਾ ਬਾਦਸ਼ਾਹ ਜਾਂ ਬਾਗੀ ਵਿਚਕਾਰਲੀ ਕੋਈ ਹਾਲਤ ਨਹੀਂ ਹੈ। ਗੁਲਾਮੀ ਸਟੇਟ ਆਫ ਮਾਈਂਡ ਹੈ। ਗੁਲਾਮ ਉਹ ਬਣਦਾ ਹੈ ਜੋ ਗੁਲਾਮ ਰਹਿਣਾ ਚਾਹੁੰਦਾ ਹੈ। ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਭਾਈ ਹਰਦੀਪ ਸਿੰਘ ਨਿੱਜਰ ਔਰ ਇਹਨਾਂ 40 ਵਰ੍ਹਿਆਂ 'ਚ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨਣ ਵਾਲਿਆਂ ਨੂੰ, ਉਹਨਾਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ, ਉਹਨਾਂ ਨੂੰ ਸਿਜਦਾ ਕਰਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਔਰ ਸਾਡਾ ਦੁਸ਼ਮਣ, ਮੈਂ ਅਕਸਰ ਇਹ ਲਫ਼ਜ਼ ਕਹਿੰਦਾ ਕਿ ਮੁਗਲਾਂ ਨੇ ਜ਼ੁਲਮ ਦੇ ਨਾਲ ਰਾਜ ਕੀਤਾ, ਅੰਗਰੇਜ਼ਾਂ ਨੇ ਸ਼ੈਤਾਨੀਅਤ, ਚਲਾਕੀ, ਡਿਪਲੋਮੇਸੀ, ਮਿਸੜੇ ਬਣ ਕੇ ਰਾਜ ਕੀਤਾ। ਇਹ ਦੋਨਾਂ ਦਾ ਕੰਬੀਨੇਸ਼ਨ ਨੇ। ਮੁਗਲਾਂ ਤੋਂ ਵੱਧ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਜ਼ਿਆਦਾ ਸ਼ੈਤਾਨ ਨੇ। ਪਰ ਜੇ ਉਹਨਾਂ ਨੇ ਪੂਰਾ ਜ਼ੋਰ ਲਾਇਆ ਤੇ ਇਹਨਾਂ 4 ਦਹਾਕਿਆਂ ਬਾਅਦ ਜੇ ਅੱਜ ਅਕਾਲ ਤਖਤ ਸਾਹਿਬ ਤੇ 29 ਅਪ੍ਰੈਲ ਦਾ ਇਕੱਠ ਹੁੰਦਾ ਹੈ, ਪੰਥਕ ਜਥੇਬੰਦੀਆਂ ਖਾਲਿਸਤਾਨ ਦੇ ਰਿਜ਼ੋਲਵ ਨੂੰ ਦੁਹਰਾਉਂਦੀਆਂ ਨੇ ਤੇ ਹਜ਼ਾਰਾਂ ਮੀਲ ਦੂਰ ਜਿਹੜੀ ਇਹ ਧਰਤੀ ਪਵਿੱਤਰ ਧਰਤੀ ਹੋਈ ਹੈ, ਭਾਈ ਹਰਦੀਪ ਸਿੰਘ ਨਿੱਜਰ ਦੇ ਡੁੱਲੇ ਖੂਨ ਨੇ ਇਸ ਜ਼ੁੰਬਸ਼ ਨੂੰ, ਇਸ ਮੈਗਨੇਟਿਜ਼ਮ ਨੂੰ, ਦੁਸ਼ਮਣ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਹਥਿਆਰ ਨੂੰ ਨਾਕਾਮ ਕੀਤਾ। ਜੇ ਹਕੂਮਤ ਇਹ ਸਮਝਦੀ ਸੀ ਕਿ ਭਾਈ ਨਿੱਜਰ ਨੂੰ ਸ਼ਹੀਦ ਕਰਕੇ ਸਿੱਖਾਂ ਦੇ ਵਿੱਚ ਇੱਕ ਫੀਅਰ ਸਾਈਕੋਸਿਸ, ਇੱਕ ਖੌਫ ਪੈਦਾ ਹੋਏਗਾ, ਤੇ ਬਿਲਕੁਲ ਇਸ ਦੇ ਉਲਟ ਹੋਇਆ। ਮੈਂ ਸਮਝਦਾ ਕਿ ਖਾਲਿਸਤਾਨ ਰੈਫਰੈਂਡਮ ਜਿਹੜੀ ਦੁਨੀਆ ਦੇ ਵਿੱਚ ਇੱਕ ਮੁਹਿੰਮ ਬਣ ਕੇ ਉੱਭਰੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ, ਔਰ ਉਸ ਤੋਂ ਬਾਅਦ ਜਦੋਂ ਸਰੀ ਦੇ ਵਿੱਚ ਜਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਸਾਰੇ ਪੀਰੀਅਡਸ ਦੇ ਵਿੱਚ ਖਾਲਿਸਤਾਨ ਦੇ ਝੰਡਾ ਬਰਦਾਰ ਸਾਡੀ ਅੱਜ ਇੱਕ ਜਨਰੇਸ਼ਨ ਨਹੀਂ, ਯੂਜੂਅਲੀ ਵੈਸਟਰਨ ਸਿਵਲਾਈਜੇਸ਼ਨ 20 ਸਾਲ ਦੀ ਇੱਕ ਜਨਰੇਸ਼ਨ ਕਹਿੰਦੇ ਆ, ਅਸੀਂ 40 ਸਾਲ ਬਾਅਦ ਜਿਹੜਾ ਇਹਨੂੰ ਯਾਦ ਕਰ ਰਹੇ ਹਾਂ। 2 ਜਨਰੇਸ਼ਨਾਂ ਆਲਰੇਡੀ ਕ੍ਰਾਸ ਹੋ ਚੁੱਕੀਆਂ ਨੇ। ਅੱਜ ਤੀਸਰੀ ਜਨਰੇਸ਼ਨ ਦੇ ਹੱਥ 'ਚ ਵੀ ਖਾਲਿਸਤਾਨ ਦਾ ਪਰਚਮ ਹੈ। ਅਸੀਂ ਜਿੱਥੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਖਾਲਸਾ ਜੀ ਸਾਡੇ ਜ਼ਿੰਮੇ ਇਹ ਫਰਜ਼ ਆਇਤ ਹੁੰਦਾ ਹੈ। ਵਚਨਬੱਧਤਾ ਸਿਰਫ ਮਹਿਜ਼ ਅਲਫਾਜ਼ ਨਹੀਂ ਨੇ, ਮਹਿਜ਼ ਕੋਈ ਰਿਚੁਅਲ ਨਹੀਂ ਹੈ, ਮਹਿਜ਼ ਕੋਈ ਰਸਮ ਨਹੀਂ ਹੈ, ਇਹ ਐਕਟਿਵਿਜ਼ਮ ਹੈ। ਔਰ ਅਕਸਰ ਮੈਂ ਪ੍ਰੈਜ਼ੀਡੈਂਟ ਕੈਨੇਡੀ ਦੇ ਲਫ਼ਜ਼ ਦੁਹਰਾਉਂਦਾ ਕਿ ਵੀ ਆਲਵੇਜ਼ ਐਸਕ what nation is doing for us, we never ask what we are doing for the nation। ਇਹ ਵੇਲਾ ਸਵਾਲ ਕਰਨ ਦਾ ਨਹੀਂ ਹੈ, ਇਹ ਵੇਲਾ ਨੁਕਸ ਕੱਢਣ ਦਾ ਨਹੀਂ ਹੈ, ਇਹ ਵੇਲਾ ਇੱਕ ਦੂਸਰੇ ਨੂੰ ਅਪਮਾਨਿਤ ਕਰਨ ਦਾ ਨਹੀਂ ਹੈ। ਇੱਕ ਗੱਲ ਯਾਦ ਰੱਖੀਏ, ਇਹ ਠੀਕ ਹੈ ਸੋਸ਼ਲ ਮੀਡੀਆ ਹੋਏ ਔਰ ਕਈ ਵਾਰ ਹਰ ਸਿਚੁਏਸ਼ਨ 'ਚ ਮਤਭੇਦ ਹੁੰਦੇ ਨੇ, ਇਹ ਵੀ ਜਾਗਦੀਆਂ ਜਿਉਂਦੀਆਂ ਕੌਮਾਂ ਦੀ ਨਿਸ਼ਾਨੀ ਹੈ। ਪਰ ਇੱਕ ਗੱਲ, ਜਦੋਂ ਲੜਾਈ ਤੁਹਾਡੀ ਹੋਂਦ ਦੀ ਹੈ, ਤੁਹਾਡੀ ਸਰਵਾਈਵਲ ਦੀ ਹੈ, ਤੁਹਾਡੀ ਐਗਜ਼ਿਸਟੈਂਸ ਦੀ ਹੈ, ਵੱਡਾ ਘੱਲੂਘਾਰਾ ਹੈ। ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 30 ਤੋਂ 40 ਹਜ਼ਾਰ ਸਿੰਘ ਸਿੰਘਣੀਆਂ ਸ਼ਹੀਦੀ ਜਾਮ ਪੀਂਦੇ ਨੇ, ਤੇ ਜਿਹੜੇ ਸਰਵਾਈਵਰ ਨੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਹੈ ਜਿਸ ਦੇ ਸਰੀਰ ਤੇ ਜ਼ਖਮ ਨਾ ਹੋਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਆਗੂ ਸਨ, ਉਹਨਾਂ ਦੇ ਸਰੀਰ ਤੇ 22 ਜ਼ਖਮ ਨੇ। ਔਰ ਉਹ ਉਸ ਲੈਵਲ ਤੱਕ ਕਿ ਕੀ ਖਾਲਸੇ ਦੇ ਸਾਹਮਣੇ ਕਿੰਨੇ ਵੱਡੇ ਚੈਲੰਜ ਨੇ। ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕਾਲ ਦਿੱਤੀ ਸੀ ਪੰਥ ਨੂੰ, ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਸਵਾਲ ਉਹ ਨਾ ਕਰੀਏ, ਉਹਦੇ 'ਚ ਆਪਣੀ ਤਾਕਤ ਨਾ ਵੰਡੀਏ, ਨਾ ਇਲਾਕਾ ਪ੍ਰਸਤੀ 'ਚ ਫਸੀਏ, ਨਾ ਮਰਿਆਦਾ ਦੇ ਇਸ਼ੂ ਜਾਂ ਦੂਸਰੇ ਜਿਹੜੇ ਕਈ ਥਾਂ ਜੈਨੂਇਨ ਵੀ ਹੁੰਦੇ ਨੇ। ਲੇਕਿਨ ਜਦੋਂ ਤੁਹਾਡੇ ਸਾਹਮਣੇ ਚੈਲੰਜ ਸਪਸ਼ਟ ਹੁੰਦਾ ਹੈ,
ਜਦੋਂ ਤੁਹਾਡੇ ਸਾਹਮਣੇ ਦੁਸ਼ਮਣ ਦੀ ਚਾਲ ਸਪਸ਼ਟ ਹੁੰਦੀ ਹੈ, ਬਾਕੀ ਸਾਡੇ ਮਸਲੇ, ਸਾਡੀਆਂ ਮਰਿਆਦਾਵਾਂ, ਸਾਡੇ ਮਤਭੇਦ, ਜਦੋਂ ਸਾਡੇ ਕੋਲ ਆਪਣਾ ਮੁਲਕ ਖਾਲਿਸਤਾਨ ਹੋਏਗਾ, ਸਾਡੇ ਵਿਦਵਾਨ, ਸਾਡੀਆਂ ਸੰਪਰਦਾਵਾਂ, ਸਾਡੀਆਂ ਟਕਸਾਲਾਂ, ਸਾਡੇ ਜਥੇ, ਸਾਡੀਆਂ ਨਿਹੰਗ ਜਥੇਬੰਦੀਆਂ, ਦਲ ਪੰਥ, ਅਸੀਂ ਸਿਰ ਜੋੜ ਕੇ ਬੈਠ ਕੇ ਉਹਨਾਂ ਮਸਲਿਆਂ ਨੂੰ ਹੱਲ ਕਰ ਲਾਂਗੇ। ਇਸ ਵੇਲੇ ਇੱਕ ਨੁਕਤੇ ਦੇ ਉੱਤੇ ਸਾਡਾ ਧਿਆਨ ਹੋਣਾ ਚਾਹੀਦਾ ਹੈ, ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਵਿੱਚ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵੇ ਮੀਤਾ। ਇਸ ਦੇ ਲਈ ਵਿਚਾਰਾਂ ਹੋਣ ਕਿ ਉਹ ਕੀ ਵਿਉਂਤਬੰਦੀ ਹੋਏ, ਕੀ ਸਟ੍ਰੈਟਜੀ ਹੋਏ, ਕੀ ਤਰੀਕਾ ਹੋਏ, ਕੀ ਪਲਾਨਸ ਹੋਣ। ਔਰ ਜਿਵੇਂ ਜਦੋਂ ਮੈਂ ਪਾਰਕਿੰਗ ਲਾਟ 'ਚ ਪਹੁੰਚਿਆ, ਪਤਾ ਲੱਗਾ ਕਿ ਬਹੁਤ ਵੱਡਾ ਪ੍ਰਬੰਧਕ ਕਮੇਟੀ ਉਦਮ ਕਰ ਰਹੀ ਹੈ, ਪਾਠ ਬੋਧ ਸਮਾਗਮ, ਬੱਚਿਆਂ ਨੂੰ। ਮੈਂ ਸਮਝਦਾ ਵੀ ਇਸ ਵੇਲੇ ਇੰਨੇ ਕੁ ਸ਼ੋਭਿਆਂ 'ਚ ਕੰਮ ਹੋਣ ਵਾਲਾ ਹੈ, ਜਿਹੜਾ ਧਾਰਮਿਕ ਤੌਰ 'ਤੇ ਬੱਚਿਆਂ ਨੂੰ ਗੁਰਮਤ ਨਾਲ ਜੋੜਦਾ ਹੈ, ਗੁਰਬਾਣੀ ਪਾਠ, ਗੁਰਬਾਣੀ ਕੀਰਤਨ, ਉਹਦੇ ਅੱਗੇ ਵੀ ਸਾਡਾ ਸਿਰ ਝੁਕਦਾ ਹੈ, ਕਿਉਂਕਿ ਉਹ ਉਸ ਪਨੀਰੀ ਨੂੰ ਤਿਆਰ ਕਰ ਰਿਹਾ ਜਿਹਨੇ ਅਲਟੀਮੇਟਲੀ ਮੀਰੀ ਪੀਰੀ ਦੇ ਹਾਫਜ਼ ਹੋਣੇ। ਜਿਹੜੇ ਹਿਊਮੈਨਿਟੇਰੀਅਨ ਏਡ ਕਰਦੇ ਨੇ, ਕੋਈ ਸੀਰੀਆ 'ਚ ਹੈ, ਕੋਈ ਈਰਾਨ 'ਚ ਜਾ ਕੇ ਉੱਥੇ ਬੰਬ ਪੈ ਰਹੇ ਨੇ, ਸਿੱਖ ਜਿਹੜੇ ਨੇ ਸੇਵਾ ਕਰ ਰਹੇ ਨੇ, ਕੋਵਿਡ-19 ਹੋਇਆ, ਯੂਨਾਈਟਿਡ ਸਿੱਖਸ ਔਰ ਖਾਲਸਾ ਏਡ, ਦੁਨੀਆ ਭਰ ਦੇ ਵਿੱਚ ਉਹਨਾਂ ਨੇ, ਠੀਕ ਹੈ ਹਰ ਇੱਕ ਦੇ ਆਪਣੇ ਵਿਊ ਹੋ ਸਕਦੇ ਨੇ, ਪਰ ਅਸੀਂ ਇਸ ਗੱਲ ਤੇ ਮਾਣ ਕਰ ਸਕਦੇ ਹਾਂ ਕਿ ਅਸੀਂ ਵਿਦਆਊਟ ਨੇਸ਼ਨ ਹੈ। ਔਰ ਇਹਨਾਂ 4-5 ਦਹਾਈਆਂ ਦੇ ਵਿੱਚ ਸਾਡੇ ਉੱਤੇ ਸਾਰੇ ਹਥਿਆਰ ਚਾਣਕਿਆ ਨੀਤੀ ਦੇ, ਸਾਮ ਦਾਮ ਦੰਡ ਭੇਦ ਕਿਵੇਂ ਅੱਜ ਇੱਕ ਤੋਂ ਬਾਅਦ ਇੱਕ ਖਰੀਦੇ ਜਾ ਰਹੇ ਨੇ, ਕਿਵੇਂ ਬੀਜੇਪੀ ਦੇ ਕਾਫਲੇ 'ਚ ਉਹ ਜਾਲੀ ਜਿਹੇ ਲੋਕ ਭਰਤੀ ਕਰਕੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਸਿੱਖ ਜਿਹੜੇ ਨੇ ਉਹ ਸਾਰੇ ਹਿੰਦੂਤਵਾ ਦੇ ਏਜੰਡੇ ਨੂੰ ਸਪੋਰਟ ਕਰਦੇ ਨੇ। ਇਹ ਨਾਲ ਰਹਿਣੇ ਨੇ, ਨਾ ਇਹ ਪਹਿਲੇ ਨੇ ਨਾ ਇਹ ਅਖੀਰਲੇ ਹੋਣੇ ਨੇ। ਸਿੱਖ ਇਤਿਹਾਸ ਯਾਦ ਕਰਵਾਉਂਦਾ ਹੈ, ਮੀਣੇ ਮਸੰਦ, ਧੀਰ ਮਲੀਏ, ਰਾਮ ਰਾਈਏ, ਇਹ ਨਾਲ ਹੀ ਸਨ, ਪਰ ਖਾਲਸੇ ਨੇ ਆਪਣਾ ਫੋਕਸ ਕਦੇ ਲੂਜ਼ ਨਹੀਂ ਕੀਤਾ। 18ਵੀਂ ਸਦੀ 'ਚ ਬਿਲਕੁਲ ਕਲੀਅਰ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਜੇ ਅਸੀਂ ਜਿੱਤੇ ਤਾਂ ਸੋਵਰਨ ਸਿੱਖ ਰਾਜ ਖਾਲਿਸਤਾਨ ਸਥਾਪਿਤ ਕਰਾਂਗੇ, ਤੇ ਜੇ ਸ਼ਹੀਦੀ ਮਿਲੀ ਤੇ ਇਹ ਵੀ ਪਾਤਸ਼ਾਹਤ ਹੈ, ਗੁਰੂ ਦੀ ਗੋਦ ਹੈ। ਅੱਜ ਸਾਡੇ ਸਾਹਮਣੇ ਇਹੀ ਰਿਜ਼ੋਲਵ ਹੋਣਾ ਚਾਹੀਦਾ ਹੈ। ਇੱਕ ਗੱਲ ਸਮਝ ਲਈਏ ਕਿ ਸਿੱਖਾਂ ਦਾ ਕੋਈ ਵੀ ਮਸਲਾ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਹੱਲ ਨਹੀਂ ਹੋ ਸਕਦਾ। ਬਾਤ ਇਹ ਜਦੋਂ ਗੱਲ ਸਾਨੂੰ ਸਮਝ ਆਏਗੀ, ਫਿਰ ਅਸੀਂ ਸਾਰੇ ਆਪੋ ਆਪਣਾ ਆਪਣੇ ਜ਼ਿਹਨ ਦੇ ਵਿੱਚ ਉਤਰ ਕੇ ਦੇਖੀਏ ਕਿ ਕੌਮ ਦਾ ਘਰ ਬਣ ਰਿਹਾ ਹੈ। ਇਸ ਦੀ ਨੀਂਹ ਰੱਖਣ ਦਾ ਜ਼ਿਕਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜੂਨ 84 ਤੋਂ ਪਹਿਲਾਂ ਕੀਤਾ ਸੀ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜਦੋਂ ਕਿਸੇ ਇਮਾਰਤ ਦੀ ਨੀਂਹ ਰੱਖੀ ਜਾਂਦੀ ਹੈ, ਫਿਰ ਉਸ ਇਮਾਰਤ ਨੂੰ ਮੁਕੰਮਲ ਕਰਨਾ। ਔਰ 26 ਜਨਵਰੀ 1986 ਨੂੰ ਦਮਦਮੀ ਟਕਸਾਲ ਵੱਲੋਂ ਸੱਦੇ ਸਰਬੱਤ ਖਾਲਸਾ 'ਚ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਿੱਚ 5 ਮੈਂਬਰੀ ਪੰਥਕ ਕਮੇਟੀ ਬਣਾਈ ਗਈ ਸੀ, ਜਿਸ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਕੰਪਲੈਕਸ 'ਚੋਂ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ, ਜਿਹਦੇ ਮੁੱਢਲੇ ਲਫ਼ਜ਼ ਨੇ, ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਇਸ ਸ਼ਹੀਦ ਮੁਕੱਦਸ ਧਰਤੀ ਤੇ ਖਲੋ ਕੇ 5 ਬੁਲੰਦ ਨਾਅਰੇ ਤੁਹਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ, ਉਹ ਖੰਡਰਾਤ ਬਣਾਇਆ ਗਿਆ ਅਕਾਲ ਤਖਤ, ਉੱਥੇ ਕੌਣ ਸੇਵਾਦਾਰ ਹੈ, ਕੌਣ ਜਥੇਦਾਰ ਹੈ, ਅੱਜ ਕੀ ਕਰਦਾ ਹੈ, ਕੱਲ ਵਾਲੇ, ਅਸੀਂ ਇਸ ਡਿਬੇਟ ਦੇ ਵਿੱਚ ਨਹੀਂ ਜਾਂਦੇ। ਅਕਾਲ ਤਖਤ ਸਾਡੀ ਅਜ਼ਮਤ ਦਾ ਪ੍ਰਤੀਕ ਹੈ, ਅਕਾਲ ਤਖਤ ਸਾਡੀ ਸੋਵਰਨਿਟੀ ਦਾ ਪ੍ਰਤੀਕ ਹੈ। ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, ਜਿਸ ਥਾਂ ਤੋਂ ਹਰਗੋਬਿੰਦ ਪਾਤਸ਼ਾਹ ਨੇ ਪਹਿਲਾ ਫਰਮਾਨ ਜਾਰੀ ਕੀਤਾ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਉਸ ਅਕਾਲ ਤਖਤ ਨੂੰ ਜੂਨ 84 'ਚ ਖੰਡਰਾਤ ਬਣਾ ਕੇ ਦਿੱਲੀ ਦੇ ਹਾਕਮਾਂ ਨੇ ਸਮਝਿਆ ਕਿ ਉਹਨਾਂ ਨੇ ਸਿੱਖਾਂ ਦੀ ਟੈਮ ਮੁਕਾ ਦਿੱਤੀ ਹੈ, ਗੋਡੇ ਲਵਾ ਦਿੱਤੇ ਨੇ, ਪਰ ਹਰ ਸਿੱਖ ਦੇ ਅੰਦਰ ਅਕਾਲ ਤਖਤ ਖੜਾ ਹੋਇਆ। ਅੱਜ ਉਸ ਅਕਾਲ ਤਖਤ ਨੂੰ ਆਪਣੇ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਲਿਆਂਦੇ ਆ 5 ਬੁਲੰਦ ਨਾਅਰੇ ਜਿਹੜੇ ਫਿਜ਼ਾ ਦੇ ਵਿੱਚ ਗੂੰਜਣ,
ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ 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 ਅਕਾਲ ਤਖਤ ਤੋਂ ਆਈ ਆਵਾਜ਼। ਖਾਲਿਸਤਾਨ ਖਾਲਿਸਤਾਨ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ, ਸਮੂਹ ਸੰਗਤ ਵੱਲੋਂ, ਸਮੂਹ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। 2 ਮਿੰਟ ਆਪ ਸੰਗਤਾਂ ਦੇ ਹੋਰ ਲੈਣੇ ਨੇ। ਮੈਂ ਪੰਜ ਸਿੰਘ ਸਾਹਿਬਾਨਾਂ ਕੋਲੋਂ ਵੀ ਮਾਫੀ ਚਾਹੁੰਦਾ, ਕਿਉਂਕਿ ਉਹ ਵੀ ਸਵੇਰ ਦੇ ਸੇਵਾ ਦੇ ਵਿੱਚ ਲੱਗੇ ਹੋਏ ਨੇ। ਸਿਰਫ 2 ਮਿੰਟ ਵਾਸਤੇ ਭਾਈ ਮਨਵੀਰ ਸਿੰਘ ਜੀ, ਜੋ ਕਿ ਵਿਸ਼ੇਸ਼ ਤੌਰ ਤੇ ਆਪਣੇ ਕੋਲ ਮੌਂਟਰੀਅਲ ਤੋਂ ਪਹੁੰਚੇ ਨੇ, 2 ਮਿੰਟ ਵਾਸਤੇ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਉਸ ਤੋਂ ਉਪਰੰਤ ਖਾਲਸਾ ਜੀ ਆਪਾਂ ਸਮਾਪਤੀ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ। ਤਿਨਾਂ ਸਿੰਘਾਂ ਸਿੰਘਣੀਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਤਿਕਾਰਯੋਗ ਖਾਲਸਾ ਜੀ, ਆਓ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬੜੇ ਸੁਚੱਜੇ ਢੰਗ ਦੇ ਨਾਲ ਗੱਲਾਂ ਜਿਹੜੀਆਂ ਸਾਨੂੰ ਕਹਿ ਕੇ ਗਏ ਨੇ, ਉਹ ਤੋਂ ਬਾਅਦ ਕੁਝ ਬਚਦਾ ਤਾਂ ਨਹੀਂ ਕਹਿਣ ਨੂੰ, ਪਰ ਫੇਰ ਵੀ ਹੁਕਮ ਹੋਇਆ ਕਮੇਟੀ ਵੱਲੋਂ ਤੇ ਮੈਂ 1-2 ਬੇਨਤੀਆਂ ਜਿਹੜੀਆਂ ਜ਼ਰੂਰ ਕਰਨੀਆਂ ਚਾਹਾਂਗਾ। ਅੱਜ ਇਕੱਠੇ ਹੋਏ ਆ ਆਪਾਂ ਖਾਲਿਸਤਾਨ ਦੀ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਨੂੰ ਮਨਾਉਣ ਲਈ, ਉਹਨਾਂ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸਿਜਦਾ ਕਰਨ ਦੇ ਲਈ ਜਿਨ੍ਹਾਂ ਨੇ ਆਪਣੇ ਪਰਿਵਾਰ ਆ ਜਿਹੜੇ ਉਹ ਸਾਡੇ ਉੱਤੇ ਵਾਰੇ ਆ। ਗੁਰੂ ਪਾਤਸ਼ਾਹ ਦੇ ਨਕਸ਼ੇ ਜਿਹੜੇ ਆ ਕਦਮਾਂ ਦੇ ਉੱਤੇ ਚੱਲਦੇ ਆ। ਤੇ ਸਾਡਾ ਜਿਹੜਾ ਇਹ ਸੁਪਨਾ ਹੈ, ਜਿਹੜੀ ਕੌਮ 1849 ਤੋਂ ਬੇਘਰ ਹੋਈ ਸੀ, ਉਹਦਾ ਜਿਹੜਾ ਸਾਕਾਰ ਕੀਤਾ ਸੁਪਨਾ ਸਾਡਾ ਖਾਲਿਸਤਾਨ ਦਾ। ਪਰ ਸਾਡੇ ਜੁਮੇ ਇੱਕ ਗੱਲ ਲਾ ਕੇ ਗਏ ਆ ਵੀ ਅਸੀਂ ਉਹਨੂੰ ਹੁਣ ਯਾਦ ਕਰਾਉਣਾ। ਸੋ ਅੱਧਾ ਕੰਮ ਤਾਂ ਸਾਡਾ ਇਹ ਜਿਹੜਾ ਉਹ ਸਾਡੇ ਪੁਰਖੇ ਕਰ ਗਏ ਆ ਖਾਲਿਸਤਾਨ ਦਾ ਐਲਾਨ ਕਰਕੇ, ਤੇ ਸਾਡੇ ਜੁਮੇ ਆ ਜਿਹੜੀ ਗੱਲ ਉਹ ਕੱਲੀ ਉਹਨੂੰ ਯਾਦ ਕਰਾਉਣ ਤੱਕ ਦੀ ਆ। ਉਹਦੇ ਉੱਤੇ ਚੱਲਦੇ ਆ ਲੱਖਾਂ ਸ਼ਹਾਦਤਾਂ ਹੋਈਆਂ, ਬਹੁਤ ਕੁਝ ਵਾਪਰਿਆ। ਜਿੱਥੇ ਕੌਮ ਨੇ ਭਾਰਤ ਦੇ ਨਕਸ਼ੇ ਤੋਂ ਬਾਹਰ ਡਾਇਸਪੋਰਾ ਦੇ ਵਿੱਚ ਵਿਚਰਦਿਆਂ ਬਹੁਤ ਵੱਡੀਆਂ ਪਲੰਘਾਂ ਪੱਟੀਆਂ ਨੇ, ਸਾਨੂੰ ਇਹ ਵੀ ਭੁਲੇਖਾ ਸੀ ਵੀ ਇੱਥੇ ਅਸੀਂ ਸੇਫ ਹਾਂ। ਪਰ ਉਸ ਜ਼ਾਲਮ ਹਕੂਮਤ ਨੇ ਜਿਹੜੇ ਸਥਾਨ ਤੇ ਅਸੀਂ ਖੜੇ ਹਾਂ, ਇਹ ਗਵਾਹੀ ਭਰਦਾ ਸਥਾਨ ਵੀ ਸਾਨੂੰ ਦੱਸਦਾ ਕਿ ਸੇਫ ਤੁਸੀਂ ਇੱਥੇ ਵੀ ਨਹੀਂ। ਸੋ ਇਸ ਲਈ ਹੋਰ ਜ਼ਰੂਰੀ ਹੋ ਜਾਂਦਾ ਕਿ ਜਦੋਂ ਦੁਨੀਆ ਦੇ ਵਿੱਚ ਤੁਹਾਡੇ ਸਿਰਾਂ ਦੇ ਮੁੱਲ ਪੈ ਰਹੇ ਹੋਣ, ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਸੇਫ ਨਾ ਹੋਵੋ, ਤੇ ਫਿਰ ਤੁਹਾਨੂੰ ਆਪਣਾ ਘਰ ਆ ਜਿਹੜਾ ਉਹ ਬਣਾਉਣਾ, ਉਹਨੂੰ ਆਜ਼ਾਦ ਕਰਾਉਣਾ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ, ਤਾਂ ਕਿ ਅਸੀਂ ਜਿਹੜੀ ਆ ਆਪਣੇ ਬੱਚਿਆਂ ਦੀ, ਆਪਣੇ ਪਰਿਵਾਰਾਂ ਦੀ, ਬਲਕਿ ਦੁਨੀਆ ਦੀ ਸੇਫਟੀ ਆ ਜਿਹੜੀ ਉਹਨੂੰ ਯਕੀਨੀ ਬਣਾਈਏ। ਇਹਦੇ ਵਿੱਚ ਬਹੁਤ ਜ਼ਰੂਰੀ ਆ ਕਿ ਅਸੀਂ ਉਹਨਾਂ ਦਸਤਾਵੇਜ਼ਾਂ ਨੂੰ ਪੜ੍ਹੀਏ। ਖਾਲਿਸਤਾਨ ਦਾ ਐਲਾਨਨਾਮਾ ਪੜ੍ਹਨਾ ਬਹੁਤ ਜ਼ਰੂਰੀ ਆ, ਜਿਹਦੀ ਅੱਜ ਅਸੀਂ ਵਰ੍ਹੇਗੰਢ ਮਨਾ ਰਹੇ ਹਾਂ। ਜਿਹੜੇ ਲੋਕ ਕਹਿੰਦੇ ਆ ਕਿ ਤੁਹਾਡਾ ਕੀ ਢਾਂਚਾ ਹੋਏਗਾ, ਤੁਹਾਡੀ ਸਰਕਾਰ ਕਿੱਦਾਂ ਚੱਲੂਗੀ, ਕੰਟਰੀ ਕਿੱਦਾਂ ਚੱਲੂਗੀ, ਉਹ ਬਲੂ ਪ੍ਰਿੰਟ ਹੈ ਸਾਡਾ। ਔਰ ਉਹਦੇ ਨਾਲ ਜਿਹੜਾ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਉੱਤੇ ਇਸ ਦਿਹਾੜੇ ਨੂੰ ਮਨਾਉਣ ਦੀ 40ਵੀਂ ਵਰ੍ਹੇਗੰਢ ਦੇ ਉੱਤੇ ਇੱਕ ਹੋਰ ਦਸਤਾਵੇਜ਼ ਜਿਹੜਾ ਜਾਰੀ ਕੀਤਾ ਗਿਆ ਸਮੂਹ ਪੰਥ ਵੱਲੋਂ, ਉਹ ਜਿਹੜਾ ਭਵਿੱਖੀ ਰਾਜਨੀਤੀ ਦਾ ਜਿਹੜਾ ਰਣਨੀਤੀ ਦਾ ਜਿਹੜਾ ਉਹ ਡਾਕੂਮੈਂਟ ਆ, ਉਹਨੂੰ ਵੀ ਆਪਾਂ ਜ਼ਰੂਰ ਪੜ੍ਹੀਏ। ਪਰ ਇੱਕ ਅੱਧੀ ਗੱਲ ਮੈਂ ਹੋਰ ਅਹਿਮ ਕਰਨੀ ਆ, ਮੈਨੂੰ ਮਾਫ ਕਰਿਓ, ਕਿ ਸੋਸ਼ਲ ਮੀਡੀਆ ਜਿਹੜਾ ਹੈ ਨਾ, ਇਹ 2 ਧਾਰੀ ਤਲਵਾਰ ਆ। ਸੋਸ਼ਲ ਮੀਡੀਆ ਨੂੰ ਆਪਾਂ ਪੋਜ਼ਿਟਿਵ ਢੰਗ ਨਾਲ ਯੂਜ਼ ਕਰਨਾ ਸਿੱਖੀਏ, ਤਾਂ ਕਿ ਸਾਡੀ ਲੜਾਈ ਦੇ ਵਿੱਚ ਸਾਡਾ ਉਹ ਸਾਥੀ ਬਣੇ। ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ,
ਉਹਦੇ ਉੱਤੇ ਤੌਹਮਤਾਂ ਲਾਣੀਆਂ ਇਹ ਗੱਲ ਠੀਕ ਨਹੀਂ, ਇਹ ਸਾਨੂੰ ਕਿਰਾਏ ਪਾਉਂਦੀ ਆ। ਸੋਸ਼ਲ ਮੀਡੀਆ ਦੇ ਜ਼ਰੀਏ ਦੁਨੀਆ ਦੇ ਵਿੱਚ ਵੱਡੇ ਬਦਲਾਅ ਆਏ ਆ, ਵੱਡੀਆਂ ਜੰਗਾਂ ਜਿੱਤੀਆਂ ਗਈਆਂ, ਪਰ ਸਾਡਾ ਜਿਹੜਾ ਹਾਲ ਆ ਉਹ ਥੋੜਾ ਜਿਹਾ ਉਹ ਠੀਕ ਨਹੀਂ ਉਹਦੇ ਉੱਤੇ ਚੱਲ ਰਿਹਾ। ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਆਪਣਾ ਪੰਥਕ ਮੀਡੀਆ, ਡਾਕਟਰ ਸਾਹਿਬ ਪਿਛਲੇ ਲੰਮੇ ਸਮੇਂ ਦੇ ਤੋਂ TV 84 ਤੋਂ ਸਾਡੇ ਨਾਲ ਹਰ ਰੋਜ਼ ਜੁੜਦੇ ਨੇ। ਸੋ TV 84 ਨੂੰ ਸਪੋਰਟ ਕਰਨਾ ਬਹੁਤ ਜ਼ਰੂਰੀ ਆ। ਹੋਰ ਜਿਹੜਾ ਵੀ ਸਾਡਾ ਪੰਥਕ ਮੀਡੀਆ ਜਿਹੜਾ ਸਿੱਧੇ ਤੌਰ ਤੇ ਸਾਡੇ ਕੌਮੀ ਘਰ ਦੀ ਗੱਲ ਕਰਦਾ, ਉਹਦੇ ਨਾਲ ਜੁੜਨਾ ਬਹੁਤ ਜ਼ਰੂਰੀ ਆ। ਤੇ ਜਿਹੜੀਆਂ ਵੀ ਜਥੇਬੰਦੀਆਂ ਇਸ ਆਜ਼ਾਦੀ ਦੀ ਮੁਹਿੰਮ ਦੇ ਵਿੱਚ ਸਾਨੂੰ ਅਗਵਾਈ ਦੇ ਰਹੀਆਂ, ਉਹਨਾਂ ਦਾ ਸਾਥ ਜ਼ਰੂਰ ਦੇਣਾ। ਸਾਥ ਨਹੀਂ ਦੇ ਸਕਦੇ ਤਾਂ ਆਪਾਂ ਆਪਣਾ ਕੋਈ ਰਾਹ ਲੱਭੀਏ, ਕੰਮ ਕਰਨ ਦਾ ਕੋਈ ਤਰੀਕਾ ਲੱਭੀਏ। ਇਹ ਨਹੀਂ ਵੀ ਜੇ ਇੱਕ ਜਣਾ ਸਾਨੂੰ ਉਹਦਾ ਕੰਮ ਨਹੀਂ ਪਸੰਦ ਤਾਂ ਅਸੀਂ ਉਹਨੂੰ ਭੰਡਣ ਤੇ ਸਾਰਾ ਟਾਈਮ ਲਾ ਦਈਏ, ਅਸੀਂ ਉਹਨੂੰ ਪੋਜ਼ਿਟਿਵਲੀ ਵੀ ਯੂਜ਼ ਕਰ ਸਕਦੇ ਹਾਂ ਉਸ ਸਮੇਂ ਨੂੰ। ਸੋ ਇੰਨੀਆਂ ਹੀ ਬੇਨਤੀਆਂ ਨੇ ਆਪ ਸਭ। ਤੇ ਇੱਕ ਗੱਲ ਹੋਰ ਜੀ, ਸੋ ਬੇਨਤੀ ਇਹ ਹੈ ਜੀ ਕਿ ਇਹ ਦੋਨੇ ਡਾਕੂਮੈਂਟ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਤੇ ਸਿੰਘ ਸਾਹਿਬ ਨੇ ਹੁਕਮ ਕੀਤਾ ਕਿ ਮੈਂ ਦੱਸ ਦਿਆਂ, ਇਹ ਦੋਨੇ ਡਾਕੂਮੈਂਟਸ ਪ੍ਰਿੰਟ ਰੂਪ ਦੇ ਵਿੱਚ ਇੱਥੇ ਹੈਗੇ ਨੇ, ਇਹਨਾਂ ਕੋਲ ਅਵੇਲੇਬਲ ਨੇ, ਤੁਸੀਂ ਲੈ ਕੇ ਜਾ ਸਕਦੇ ਹੋ। ਤੇ ਡਿਜੀਟਲ ਕਾਪੀ ਚਾਹੀਦੀ ਆ ਉਹ ਵੀ ਮਿਲ ਜਾਊਗੀ। ਸੋ ਅਖੀਰੀ ਜਿਹੜੀ ਬੇਨਤੀ ਇਹ ਆ ਵੀ ਅਸੀਂ ਇਸ ਝੰਡੇ ਦੀ ਮਰਿਆਦਾ ਜਿਹੜੀ ਇਹਨੂੰ ਬਰਕਰਾਰ ਰੱਖਣਾ। ਜਿੱਥੇ ਵੀ ਇਹ ਝੰਡਾ ਸਾਡੇ ਕੋਲ ਹੋਵੇ ਤੇ ਸਾਡੇ ਜਿਹੜੇ ਐਕਸ਼ਨਸ ਹੋਣ ਇਹਨੂੰ ਜਸਟੀਫਾਈ ਕਰਦੇ ਹੋਣ, ਇਹਦੇ ਚੋਂ ਖੁਸ਼ਬੂ ਆਵੇ ਕਿ ਜਿਹੜੀ ਇਹ ਪਵਿੱਤਰ ਰੂਹਾਂ ਜਿਹੜੀਆਂ ਇਸ ਝੰਡੇ ਦੀ ਕਾਇਮੀ ਦੇ ਲਈ ਆਪਣੀ ਜਾਨ ਦੇ ਕੇ ਗਈ ਆ, ਉਸ ਨੂੰ ਰਿਪਰੈਜ਼ੈਂਟ ਕਰਦੇ ਆ। ਸੋ ਕੋਈ ਵੀ ਇਹੋ ਜਿਹੀ ਹਰਕਤ ਜਿਹੜੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਵੇ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਔਰ ਦੂਜੀ ਗੱਲ, ਜਦੋਂ ਵੀ ਅਸੀਂ ਆਪਣੇ ਕੌਮੀ ਘਰ ਦੇ ਬਾਰੇ ਬੋਲਦੇ ਆ, ਆਪਣੀ ਮੁਹਿੰਮ ਦੇ ਬਾਰੇ, ਆਪਣੇ ਰਾਜ ਭਾਗ ਦੇ ਬਾਰੇ ਬੋਲਦੇ ਆ, ਤੇ ਸਾਡੇ ਲਫ਼ਜ਼ ਸੁਣਨ ਦੇ ਲਈ ਸਾਡੇ 'ਚ ਇੰਨੀ ਤਾਕਤ, ਇੰਨੀ ਇਮਾਨਦਾਰੀ ਤੇ ਇੰਨੀ ਸੁੱਚਤਾ ਹੋਣੀ ਚਾਹੀਦੀ ਆ ਕਿ ਸੁਣਨ ਵਾਲਾ ਭਾਵੇਂ ਸਾਡਾ ਵਿਰੋਧੀ ਹੋਵੇ ਉਹ ਰੁਕ ਕੇ ਸੁਣੇ ਗੱਲ ਨੂੰ। ਉਹ ਮੰਨੇ ਨਾ ਮੰਨੇ ਉਹ ਬਾਅਦ ਦੀ ਗੱਲ ਆ, ਪਰ ਅਸੀਂ ਇਹੋ ਜਿਹੀ ਮਿਠਾਸ ਆਪਣੀ ਜ਼ੁਬਾਨ ਦੇ ਵਿੱਚ, ਇਹੋ ਜਿਹਾ ਜਜ਼ਬਾ ਪੈਦਾ ਕਰੀਏ ਕਿ ਸਾਨੂੰ ਕੋਈ ਸੁਣੇ। ਇਹ ਨਹੀਂ ਵੀ ਕੋਈ ਸੋਸ਼ਲ ਮੀਡੀਆ ਤੇ ਕੋਈ ਕੰਪੇਨ ਚੱਲ ਰਹੀ, ਕੋਈ ਗਰੁੱਪ ਤੇ ਬੈਠਾ ਗਾਲਾਂ ਕੱਢੀ ਜਾਂਦਾ, ਉਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਆਪਾਂ ਨਕਾਰੀਏ, ਇਹਦੇ ਨਾਲ ਅਪਮਾਨ ਹੁੰਦਾ ਆਪਣੇ ਸ਼ਹੀਦਾਂ ਦਾ। ਸੋ ਇੰਨੀਆਂ ਹੀ ਬੇਨਤੀਆਂ ਨੇ ਜੀ। ਸੋ ਆਖਰ ਦੇ ਵਿੱਚ 5 ਨਾਅਰੇ ਆਪਾਂ ਜਿਹੜੇ ਆ ਉਹ ਖਾਲਿਸਤਾਨ ਦੇ ਲਾਣੇ ਆ। ਸੋ ਤੁਸੀਂ ਮੇਰਾ ਸਾਥ ਜ਼ਰੂਰ ਦੇਣਾ ਜੀ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ। ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਮਨਵੀਰ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਤੇ ਨੇ। ਸੋ ਆਪ ਸਮੂਹ ਸੰਗਤਾਂ ਦਾ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਸਵੇਰ ਦੇ ਸਮਾਗਮ ਜਿਹੜੇ ਨੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਨੇ। ਸੋ ਕਾਫੀ ਸਮਾਂ ਹੋ ਚੁੱਕਾ ਹੈ। ਸੋ ਖਾਲਸਾ ਜੀ ਹੁਣ ਇੱਥੇ ਸਮਾਪਤੀ ਹੈ। ਇਸ ਤੋਂ ਉਪਰੰਤ ਜੋ ਬੇਨਤੀ ਕਰਦੇ ਆ ਰਹੇ ਹਾਂ ਕਿ 3:30 ਵਜੇ ਮੇਨ ਦਰਬਾਰ ਹਾਲ ਦੇ ਵਿੱਚ ਜੋ ਸ਼੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਪ੍ਰਾਰੰਭ ਨੇ, ਉਹਨਾਂ ਦੇ ਭੋਗ 3:30 ਵਜੇ ਪੈਣੇ ਨੇ। ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਡਾਕਟਰ ਅਮਰਜੀਤ ਸਿੰਘ ਜੀ, ਜੋ 5 ਸਿੰਘ ਸਾਹਿਬਾਨ ਸਾਡੇ ਇੱਧਰ ਖੱਬੇ ਹੱਥ ਖਲੋਤੇ ਨੇ, ਉਹਨਾਂ ਦੇ ਕੋਲੋਂ ਜਾ ਕੇ ਗੁਰੂ ਘਰ ਵੱਲੋਂ ਜੋ ਸਰੋਪਾ ਦੀ ਦਾਤ ਹੈ, ਬਖਸ਼ਿਸ਼ ਹੈ, ਉਹ ਜ਼ਰੂਰ ਜਾ ਕੇ ਪ੍ਰਾਪਤ ਕਰਨ ਜੀ। ਸੋ ਡਾਕਟਰ ਅਮਰਜੀਤ ਸਿੰਘ ਜੀ 5 ਸਿੰਘ ਸਾਹਿਬਾਨਾਂ ਦੇ ਕੋਲੋਂ, ਨਾਲ ਹੀ ਬੇਨਤੀ ਹੈ ਭਾਈ ਮਨਵੀਰ ਸਿੰਘ ਜੀ, ਉਹ ਵੀ ਜ਼ਰੂਰ ਉੱਥੇ ਪਹੁੰਚਣ। ਸੋ ਉਹਦੇ ਨਾਲ ਬੇਨਤੀ ਹੈ ਜੋ ਸਾਡੇ ਕੋਲ ਸ਼ਹੀਦ ਪਰਿਵਾਰ ਨੇ ਇੱਥੇ, ਭਾਈ ਗੁਰਦੀਪ ਸਿੰਘ ਜੀ, ਦੀਪਾ ਹੇਰਾ, ਉਹਨਾਂ ਦੇ ਭਰਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ, ਸਤਿ ਸ੍ਰੀ ਅਕਾਲ। ਉਹਨਾਂ ਨੂੰ ਬੇਨਤੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਉਹ ਵੀ ਕਿਰਪਾ ਕਰਕੇ ਪਹੁੰਚਣ। ਸਤਿ ਸ੍ਰੀ ਅਕਾਲ। ਭਾਈ ਗੁਰਦੀਪ ਸਿੰਘ ਜੀ ਦੇ ਭਰਾਤਾ ਜੀ ਭਾਈ ਕਮਲਜੀਤ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਦੋਨੋਂ ਸਿੰਘ ਜ਼ਰੂਰ ਪਹੁੰਚਣ। ਸੋ ਆਓ ਪਿਆਰਿਓ, ਨਾਲ ਹੀ ਬੇਨਤੀ ਹੈ ਕੌਮ ਦੇ ਸ਼ਹੀਦ ਭਾਈ ਬਾਬਾ ਜੀ ਪਹੁੰਚੋ ਉੱਥੇ, ਕਹਿਤਾ ਮੈਨੂੰ ਵੀ ਸੁਣਾ ਦਾ ਚੱਲ ਗਿਆ, ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਕਿ ਦੀਪਾ ਹੇਰਾ ਦੇ ਭਰਾ ਨੇ। ਸੋ ਉਹਨਾਂ ਦਾ ਸਨਮਾਨ ਭਾਈ ਜਸਵਿੰਦਰ ਸਿੰਘ ਜੀ ਸਿੱਧੂ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਬਾਪੂ ਰਣਜੀਤ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਹੈ ਕਿ ਬਾਪੂ ਰਣਜੀਤ ਸਿੰਘ ਜੀ ਉਹ ਵੀ ਕਿਰਪਾ ਕਰਕੇ ਜ਼ਰੂਰ 5 ਸਿੰਘ ਸਾਹਿਬਾਨਾਂ ਦੇ ਕੋਲ ਜਾ ਕੇ ਸਰੋਪਾ ਦੀ ਜਿਹੜੀ ਦਾਤ ਬਖਸ਼ਿਸ਼ ਪ੍ਰਾਪਤ ਕਰਨ।
ਬਾਪੂ ਰਣਜੀਤ ਸਿੰਘ ਜੀ। ਸੋ ਖਾਲਸਾ ਜੀ ਸੋ ਨਾਲ ਹੀ ਬੇਨਤੀ ਹੈ ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦੇ ਭਜੰਗੀ ਵੀ ਆਪਣੇ ਕੋਲ ਪਹੁੰਚੇ ਹੋਏ ਨੇ, ਉਹਨਾਂ ਨੂੰ ਜੀਓ ਆਇਆਂ ਆਖਦੇ ਆ। ਭਾਈ ਮਨਵੀਰ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਪੰਜ ਸਿੰਘ ਸਾਹਿਬਾਨਾਂ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ, ਗੁਰੂ ਘਰ ਵੱਲੋਂ ਸਰੋਪਾ ਦੀ ਦਾਤ ਜਿਹੜੀ ਹੈ ਬਖਸ਼ਿਸ਼ ਕਰਨ। ਸੋ ਖਾਲਸਾ ਜੀ ਸਤਿ ਸ੍ਰੀ ਅਕਾਲ। ਸੋ ਖਾਲਸਾ ਜੀ ਇਹ ਸਾਡਾ ਫਰਜ਼ ਬਣਦਾ ਹੈ, ਜਿਸ ਤਰ੍ਹਾਂ ਜਥੇਦਾਰ ਭਾਈ ਹਰਦੀਪ ਸਿੰਘ ਜੀ ਨਿੱਜਰ ਹਮੇਸ਼ਾ ਬੇਨਤੀ ਕਰਿਆ ਕਰਦੇ ਸਨ ਕਿ ਜਿਹੜੇ ਸਾਡੇ ਇਹ ਪਰਿਵਾਰ ਨੇ ਸ਼ਹੀਦਾਂ ਦੇ, ਇਹ ਕੌਮ ਦਾ ਪੰਥ ਦਾ ਫਰਜ਼ ਬਣਦਾ ਹੈ ਕਿ ਇਹਨਾਂ ਦਾ ਸਤਿਕਾਰ ਜਿਹੜਾ ਵੱਧ ਤੋਂ ਵੱਧ ਜਿੰਨਾ ਵੀ ਕੀਤਾ ਜਾਵੇ ਓਨਾ ਹੀ ਥੋੜਾ ਹੈ। ਇਹਨਾਂ ਦੀ ਦੇਣ ਆਪਾਂ ਖਾਲਸਾ ਜੀ ਕਦੀ ਦੇ ਨਹੀਂ ਸਕਦੇ। ਇਹਨਾਂ ਸ਼ਹੀਦ ਪਰਿਵਾਰਾਂ ਦੇ ਕਰਕੇ ਅੱਜ ਆਪਾਂ ਇੱਥੇ ਖੜੇ ਆ, ਵਿਦੇਸ਼ਾਂ ਦੀ ਧਰਤੀ ਦੇ ਉੱਤੇ ਸੁੱਖ ਆਨੰਦ ਮਾਣ ਰਹੇ ਆ। ਸੋ ਇਹਨਾਂ ਦਾ ਖਾਲਸਾ ਜੀ ਹਮੇਸ਼ਾ ਜਿੱਥੇ ਵੀ ਆਪਾਂ ਨੂੰ ਪਰਿਵਾਰ ਇਹ ਮਿਲਦੇ ਨੇ, ਵੱਧ ਤੋਂ ਵੱਧ ਸਤਿਕਾਰ ਮਾਣ ਜਿਹੜਾ ਇਹਨਾਂ ਦਾ ਹੋਣਾ ਚਾਹੀਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਇਹਨਾਂ ਪਰਿਵਾਰਾਂ ਦੀ ਅੰਗ ਸੰਗ ਹੋ ਕੇ ਸਹਾਇਤਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਹੀ ਸਾਡੀ ਸਾਰਿਆਂ ਦੀ ਅਰਦਾਸ ਬੇਨਤੀ ਹੈ। ਸੋ ਖਾਲਸਾ ਜੀ ਨਾਲ ਦੀ ਨਾਲ ਜਿੱਥੇ ਆਪਾਂ ਅੱਜ ਜੋ ਐਲਾਨਨਾਮਾ ਮਨਾ ਰਹੇ, ਉੱਥੇ ਨਾਲ ਦੀ ਨਾਲ ਜੋ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾ ਰਿਹਾ, ਜੋ ਹਰ ਐਤਵਾਰ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਹਾਂ, ਕਿਉਂਕਿ ਅੱਜ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ, ਇਸ ਕਰਕੇ ਅੱਜ ਸਵੇਰ ਦੇ ਦੀਵਾਨ ਜਿਹੜੇ ਨਹੀਂ ਸਜੇ। ਭਾਈ ਸਾਹਿਬ ਭਾਈ ਮੱਖਣ ਸਿੰਘ ਜੀ, ਉਹਨਾਂ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਭਾਈ ਦੇਸਾ ਸਿੰਘ ਜੀ, ਭਾਈ ਧਰਮ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਭਾਈ ਕੁਲਵੰਤ ਸਿੰਘ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਭਾਈ ਗੁਲਜ਼ਾਰ ਸਿੰਘ ਜੀ, ਭਾਈ ਗੁਲਜ਼ਾਰ ਸਿੰਘ ਜੀ ਜਿਨ੍ਹਾਂ ਨੇ ਭਾਈ ਕੁਲਵੰਤ ਸਿੰਘ ਜੀ ਨਾਗੋਕੇ ਦੀ ਸ਼ਹਾਦਤ ਦਾ ਬਦਲਾ ਲਿਆ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਸ਼ਹੀਦ ਭਾਈ ਹਰਜਿੰਦਰ ਸਿੰਘ ਜੀ, ਉਹਨਾਂ ਦਾ ਖਾਲਸਾ ਜੀ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਹੋਰ ਵੀ ਬਹੁਤ ਸਾਰੇ ਸ਼ਹੀਦ ਨੇ ਖਾਲਸਾ ਜੀ ਜਿਨ੍ਹਾਂ ਦੇ ਸਾਨੂੰ ਨਾਮ ਨਹੀਂ ਪਤਾ, ਉਹਨਾਂ ਸਮੂਹ ਹੀ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਹੈ। ਸੋ ਆਪ ਸਮੂਹ ਸੰਗਤਾਂ ਦਾ ਇੱਕ ਵਾਰ ਫਿਰ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ ਜੋ ਸਵੇਰ ਤੋਂ ਲੈ ਕਰਕੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਸੋ ਇੱਥੇ ਖਾਲਸਾ ਜੀ ਇਸ ਪ੍ਰੋਗਰਾਮ ਦੀ ਸਮਾਪਤੀ ਹੈ। ਸੋ ਬੇਨਤੀ ਹੈ ਕਿ ਗੁਰੂ ਕੇ ਲੰਗਰ ਵੀ ਤਿਆਰ ਨੇ, ਸਵੇਰ ਦੇ ਵਰਤ ਰਹੇ ਨੇ, ਆਪ ਜੀ ਨੇ ਲੰਗਰ ਵੀ ਛਕਣੇ ਨੇ। ਔਰ 3:30 ਵਜੇ ਮੇਨ ਦਰਬਾਰ ਹਾਲ ਦੇ ਵਿੱਚ ਜੋ ਸ਼੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਪ੍ਰਾਰੰਭ ਨੇ, ਉਹਨਾਂ ਦੇ ਭੋਗ ਖਾਲਸਾ ਜੀ 3:30 ਵਜੇ ਪ੍ਰਾਰੰਭ ਹੋਣੇ ਨੇ। ਔਰ ਉਸ ਤੋਂ ਉਪਰੰਤ ਦੀਵਾਨ ਸਜਣੇ ਨੇ। ਔਰ ਜਿਹੜੇ ਅੱਜ ਵਿਸ਼ੇਸ਼ ਮਹਾਨ ਗੁਰਮਤਿ ਸਮਾਗਮ ਜਿਹੜੇ ਸ਼ੁਰੂ ਹੋਣ ਜਾ ਰਹੇ ਨੇ, ਜੋ ਗੁਰਬਾਣੀ ਸ਼ੁੱਧ ਪਾਠ ਬੋਧ ਸਮਾਗਮ ਖਾਲਸਾ ਜੀ, ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਓੰਕਾਰ ਤੋਂ ਲੈ ਕਰਕੇ 18-10-20 ਤੱਕ ਖਾਲਸਾ ਜੀ ਸੰਪੂਰਨ ਬਾਣੀ ਜਿਹੜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਉਹਨਾਂ ਦੇ ਪਾਠ ਬੋਧ ਸਮਾਗਮ ਖਾਲਸਾ ਜੀ ਰੋਜ਼ਾਨਾ ਸ਼ਾਮ ਨੂੰ 7:30 ਤੋਂ ਲੈ ਕੇ 9 ਵਜੇ ਤੱਕ ਮੇਨ ਦਰਬਾਰ ਹਾਲ ਦੇ ਵਿੱਚ ਇਹ ਸਮਾਗਮ ਜਿਹੜੇ ਸਜਿਆ ਕਰਨੇ ਨੇ। ਸੋ ਬੇਨਤੀ ਹੈ ਕਿ ਵੱਧ ਚੜ ਕੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਵੱਧ ਚੜ ਕੇ ਪਹੁੰਚੀਏ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਬੇਨਤੀ ਕੀਤੀ ਸੀ ਕਿ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ, ਬਾਣੀ ਦੇ ਨਾਲ ਜੁੜਨਾ ਖਾਲਸਾ ਜੀ, ਇਹ ਸਾਡਾ ਮੁੱਢਲਾ ਸਾਡਾ ਜੀਵਨ ਹੈ। ਬਾਣੀ ਦੇ ਨਾਲ ਜੁੜਨਾ, ਬਾਣੀ ਦੇ ਨਾਲ ਜੁੜ ਕੇ ਖਾਲਸਾ ਜੀ ਜਿਹੜੀ ਕੌਮ ਦੀ ਸੇਵਾ, ਪੰਥ ਦੀ ਸੇਵਾ ਗਾਹਾਂ ਕੀਤੀ ਜਾ ਸਕਦੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਰਿਆਂ ਦਾ ਕਦਮ ਕਦਮ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ, ਸਭ ਨੂੰ ਆਪਣੇ ਘਰੋਂ ਨਾਮ ਦੀ ਦਾਤ, ਸਿੱਖੀ ਦੀ ਦਾਤ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੋ ਖਾਲਸਾ ਜੀ ਸਟੇਜ ਤੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣੀਆਂ ਜੀ ਅੱਗੇ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮੱਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।